LK ਅਡਵਾਨੀ ਦੀ ਅਗਵਾਈ ਥੱਲੇ कश्मीर तो कन्याकुमारी तक रथ यात्रा जिसने पूरी फिरकू नफरत हिंदूतवियां ने फैलाई, एक माहौल क्रिएट किया गया कि मंदिर वहीं बनाएंगे। 6 दसंबर 1992 ਨੂੰ हज़ारां की गिणती दे विच ये बीजेपी के हिंदूतवी गुंडे LK अडवानी, वाजपेयी, वो जिहड़ी है वो साधवी प्रज्ञा के की सी उमा भारती ते उन्हां दी अगवाई थले 5 सदियां पुरानी बाबरी मसीत नूं तोड़ रहे ने। नवंबर 84 च जदों सिखां दी नस्लकुशी हो रही है, नरसिम्हा राव होम मिनिस्टर सी, उन्होंने जनरल अरोड़ा कॉल कर रहा है, खुशवंत सिंह कर रहा है, IK गुजराल कर रहे हैं, तो उन्होंने दफ्तरों आ रहा है कि साहब सो रहे हैं। और वही जदों बाबरी मसीत ढाई जा रही सी, सुप्रीम कोर्ट की एश्योरेंस के बावजूद यूपी च कल्याण सिंह की सरकार दी शो, तो उदों भी यही सी कि जी नरसिम्हा राव आराम कर रहे हैं। 6 दसंबर 1992 ਨੂੰ बाबरी मसीत ढाई गई, सैकड़ियां मुसलमानों ਨੂੰ मारिया गया, मौत के घाट उतारे गए, अयोध्या ਦੇ ਵਿੱਚ ਵੀ, मुंबई ਦੇ ਵਿੱਚ ਵੀ, और ਜਿਹਦੇ बाद च जिवें इत्थे नानावती कमीशन बनया, उत्थे लिबरमैन कमीशन बनया, लेकिन अडवानी, वाजपेयी समेत सारे सुप्रीम कोर्ट तो और सब बरी हो गए। ਜਦੋਂ ਇਹ ਮਸੀਤ ਢਾਈ ਜਾ ਰਹੀ ਸੀ, ਦਿੱਲੀ ਦੇ ਵਿੱਚ ਅਗਲੇ ਪਾਰਲੀਮੈਂਟ ਸੈਸ਼ਨ ਵੇਲੇ ਅੰਦਰ ਇਹ ਨਾਰੇ ਗੂੰਜ ਰਹੇ ਸੀ, ये तो पहली झांकी है, मथुरा काशी बाकी है। इलाहाबाद हाई कोर्ट तो लैके सुप्रीम कोर्ट तक केस चलिया और अल्टीमेटली सुप्रीम कोर्ट ने कहा भावें कोई एविडेंस नहीं है कि इत्थे मंदिर एग्जिस्ट करता सी, पर बहु गिणती की आस्था का ध्यान रखते हैं ये असीं जिहड़ा मंदिर बनाने लई दे रहे हैं। दर्शकों ब्रेकफास्ट ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਤੋਂ 31 ਸਾਲ ਪਹਿਲਾਂ ਅਡਵਾਨੀ ਦੀ ਅਗਵਾਈ ਵਿੱਚ ਬੀਜੇਪੀ ਦੀ ਹਿੰਦੂਤਵੀ ਭੀੜ ਨੇ ਅਯੋਧਿਆ ਵਿਚਲੀ ਬਾਬਰੀ ਮਸਜਿਦ ਨੂੰ ਢਾਹ ਢੇਰੀ ਕੀਤਾ ਸੀ। ਸੋ ਉਦੋਂ ਤੋਂ ਹੁਣ ਤੱਕ ਮੁਸਲਮਾਨਾਂ ਤੇ ਜ਼ੁਲਮ ਉਸੇ ਤਰ੍ਹਾਂ ਹੀ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ 6 ਦਸੰਬਰ ਦਾ ਦਿਨ ਹੈ ਤੇ ਜੇ ਤੁਸੀਂ 6 ਦਸੰਬਰ ਸਿੱਖ ਹਿਸਟਰੀ 'ਚ ਇਸ ਸਰਚ ਨੂੰ ਪਾਓਗੇ ਤਾਂ ਫਿਰ ਤੁਹਾਨੂੰ ਸਾਚੀ ਸਾਖੀ 'ਤੇ ਆਧਾਰਿਤ ਉਹ ਐਵੀਡੈਂਸ ਮਿਲਦੀ ਹੈ ਕਿ 6 ਦਸੰਬਰ ਨੂੰ ਸਰਦਾਰ ਬਲਦੇਵ ਸਿੰਘ ਜਿਹੜੇ ਕਿ ਰਾਊਂਡ ਟੇਬਲ ਕਾਨਫਰੰਸ ਦੇ ਲਈ 1944 ਦੇ ਵਿੱਚ ਲੰਡਨ ਗਏ ਹੋਏ ਸੀ, और उस पीरीयड च सर विंस्टन चर्चिल जिहड़ा भावें इलैक्शन हार चुका सी, उन्होंने पार्टी हार चुकी सी, उन्हें अपनी सीट जित्ती सी, बीमार सी वो हॉस्पिटल च, और उन्हें ये सुनेहा भेजा बलदेव सिंह नूं कि भी तुसी थोड़े दिन रुक जाओ, क्योंकि वो सिखां दी नुमाइंदगी कर रहे सी। और जिहड़े लफज सर कपूर सिंह होरां ने लिखे ने, उन्होंने कहा कि भी असीं तुहाडी कौम लई कुछ करना चाहुंदे हैं और नैगोशिएशन राहीं कुछ हल निकले, so that Sikhs should be able to walk on the current of history with the feet of their own। कि सिख ਜਿਹੜੇ ਨੇ ਉਹ ਆਪਣੇ ਪੈਰਾਂ ਦੇ ਉੱਤੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣਾ ਰੋਲ ਅਦਾ ਕਰ ਸਕਣ ਜਾਂ ਇਤਿਹਾਸ ਸਿਰਜ ਸਕਣ। ਔਰ ਜਿਵੇਂ ਅਸੀਂ ਜਾਣਦੇ ਹਾਂ ਕਿ ਬਲਦੇਵ ਸਿੰਘ ਨੇ ਉਹ ਗੱਲ ਆ ਕੇ ਨਹਿਰੂ ਨੂੰ ਕਹੀ, ਔਰ ਨਹਿਰੂ ਨੇ ਉਸ ਤੋਂ ਅਗਲੇ ਦਿਨ ਉਹਦੇ ਤੋਂ ਪ੍ਰੈਸ ਕਾਨਫਰੰਸ ਕਰਵਾਈ, ਜਿਹਦੇ 'ਚ ਉਹਨੇ ਕਿਹਾ ਕਿ ਜੀ ਸਾਡੀ ਕੋਈ ਮੰਗ ਨਹੀਂ ਅੰਗਰੇਜ਼ਾਂ ਤੋਂ, ਸਾਡੀ ਮੰਗ ਹੈ ਕਿ ਭਾਈ ਅੰਗਰੇਜ਼ ਇੱਥੋਂ ਚਲੇ ਜਾਣ, ਸਾਡੇ ਵੱਡੇ ਭਰਾ ਨੇ ਹਿੰਦੂ, ਅਸੀਂ ਆਪੇ ਇਹਨਾਂ ਦੇ ਨਾਲ ਡਿਸਾਈਡ ਕਰ ਲਾਂਗੇ। ਔਰ ਨਹਿਰੂ ਨੇ ਯਕੀਨੀ ਬਣਾਇਆ ਕਿ ਆਪਣੇ ਬਹਿਣ ਤੋਂ ਪਹਿਲਾਂ ਜਹਾਜ਼ 'ਚ ਉਹਨੂੰ ਬਲਦੇਵ ਸਿੰਘ ਨੂੰ ਬਿਠਾਇਆ। ਸੋ ਇਹ ਉਹ ਦੁਖਾਂਤ ਦਾ ਦਿਨ ਹੈ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖੀਏ ਕਿ ਉਹ ਮਿਸਡ ਓਪਰਚੁਨਿਟੀ ਨਹੀਂ, ਕਮਿਟਡ ਬਲੰਡਰ, ਜਿਸ ਨੂੰ ਫਿਰ ਜਦੋਂ ਇਹ ਸਟੈਂਡ ਸਿੱਖ ਲੀਡਰਸ਼ਿਪ ਨੇ ਲੈ ਲਿਆ ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਜਿਹੜੇ ਅਲਫਾਜ਼ ਸਰ ਸੋਭਾ ਸਿੰਘ ਨੂੰ ਕਹੇ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, they have seen Hindus as the co-slaves, but when they will see them as the rulers, they will see their true face, when Hindus will be the masters and Sikhs will be the slaves। ਕਿ ਸਹਿ ਗੁਲਾਮ ਦੇ ਤੌਰ 'ਤੇ ਵੀ ਸਿੱਖ ਅਨਾੜੀ ਨੇ ਸਿਆਸੀ ਤੌਰ 'ਤੇ, ਹਿੰਦੂਆਂ ਨੂੰ ਸਹਿ ਗੁਲਾਮ ਦੇ ਤੌਰ 'ਤੇ ਦੇਖਿਆ। ਜਿੱਦਣ
ਇਹਨਾਂ ਦੇ ਹੱਥ ਪਾਵਰ ਆਏਗੀ ਉਦੋਂ ਤੁਹਾਨੂੰ ਇਹ ਨਜ਼ਰ ਆਏਗਾ ਕਿ ਇਹ ਮਾਲਕ ਨੇ ਔਰ ਤੁਸੀਂ ਗੁਲਾਮ ਹੋ। ਅੱਛਾ, ਹੁਣ ਅਸੀਂ ਤਾਂ 75 ਸਾਲ ਤੋਂ ਉਸ ਦਾ ਖਮਿਆਜ਼ਾ 75-76 ਸਾਲ ਤੋਂ ਭੁਗਤ ਹੀ ਰਹੇ कि वो वक्त भी देखा तारीख की घड़ियों ने जब लम्हों ने खता की सदियों ने सजा पाई। ਹੁਣ ਮੁਸਲਮਾਨਾਂ 'ਚ ਬੇਸ਼ੱਕ ਕਾਇਦੇ ਆਜ਼ਮ ਦੀ ਅਗਵਾਈ ਦੇ ਥੱਲੇ ਇੱਕ ਵੱਡਾ ਸੈਕਸ਼ਨ ਖਲੋਤਾ ਆਪਣੇ ਮੁਲਕ ਲਈ ਪਾਕਿਸਤਾਨ ਹੋਣ ਦੇ ਵਿੱਚ ਆਇਆ, ਪਰ ਮੁਸਲਮਾਨਾਂ ਦਾ ਵੀ ਇੱਕ ਵੱਡਾ ਸੈਗਮੈਂਟ ਜਿਸ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਲੋਕ, ਜਿਹੜਾ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਸੀ ਉਸ ਪੀਰੀਅਡ ਦੇ ਵਿੱਚ, ਲੀਡ ਕਰ ਰਹੇ ਸੀ, ਜਿਹੜੇ ਕਹਿੰਦੇ ਸੀ ਇਹ ਤਾਂ ਸਾਡੇ ਪੁਰਖਿਆਂ ਦੀ ਥਾਂ ਹੈ, ਸਾਡੇ ਤਾਂ ਪੁਰਖਿਆਂ ਦੀਆਂ ਕਬਰਾਂ, ਅਸੀਂ ਇਹਨੂੰ ਛੱਡ ਕੇ ਕਿੱਥੇ ਜਾਣਾ। ਸੋ ਅੱਜ ਜੇ ਅਸੀਂ ਦੇਖਦੇ ਹਾਂ ਕਿ ਜੇ 22 ਕਰੋੜ ਮੁਸਲਮਾਨ ਪਾਕਿਸਤਾਨ 'ਚ ਨੇ ਤੇ 20 ਕਰੋੜ ਤੋਂ ਜ਼ਿਆਦਾ ਭਾਰਤ ਦੇ ਵਿੱਚ ਵੀ ਨੇ। ਹੁਣ ਇਹਨਾਂ 75 ਸਾਲਾਂ 'ਚ ਅਸੀਂ ਤਾਂ ਆਪਣੀ ਕਹਾਣੀ ਰੋਜ਼ ਸੁਣਾਉਂਦੇ ਹਾਂ, ਪਰ ਉਹਨਾਂ 20 ਕਰੋੜ ਮੁਸਲਮਾਨਾਂ ਦਾ ਕੀ ਹਸ਼ਰ, ਕੀ ਹਾਲ ਹੋਇਆ। ਬੇਸ਼ੱਕ 50ਵਿਆਂ 'ਚ ਤਾਂ ਥੋੜ੍ਹਾ ਬਹੁਤ ਜਦੋਂ ਵੀ ਅਸੀਂ ਸੁਣਦੇ ਸੀ ਜੀ ਦੰਗੇ ਅਹਿਮਦਾਬਾਦ, ਮੇਰਠ, ਸਹਾਰਨਪੁਰ ਔਰ ਫਲਾਂ ਥਾਂ ਤੇ ਉਦੋਂ ਲੱਗਦਾ ਸੀ ਵੀ ਦੰਗੇ ਹੋ ਰਹੇ ਨੇ। ਪਰ ਜਦੋਂ ਅਸੀਂ ਸੱਚਮੁੱਚ 80s ਦੇ ਦੌਰ 'ਚ ਦੇਖਿਆ, ਇਨਫੈਕਟ ਉਦੋਂ ਵੀ ਪੁਲਿਸ ਦੀ ਮਦਦ ਨਾਲ ਉਹਨਾਂ ਦੇ ਜਿਹੜੇ ਵਪਾਰਕ ਅਦਾਰਿਆਂ ਨੂੰ ਤਬਾਹ ਕਰਨਾ, ਉਹਨਾਂ ਨੂੰ ਡਿਸਟਰੋਏ ਕਰਨਾ, ਮਸੀਤਾਂ ਤੇ ਹਮਲੇ, ਪਰ ਉਹ ਦੰਗਿਆਂ ਥੱਲੇ ਹੀ ਗੁਜ਼ਰ ਜਾਂਦਾ ਸੀ। ਲੇਕਿਨ ਅੱਜ ਜਦੋਂ ਅਸੀਂ 6 ਦਸੰਬਰ ਮੁਸਲਮਾਨਾਂ ਦੇ ਲਈ ਭਾਰਤ ਦੇ ਕਿੰਨਾ ਵੱਡਾ ਇੱਕ ਜਿਹਨੂੰ ਟਰਨਿੰਗ ਪੁਆਇੰਟ ਬਣਿਆ, ਫਰੋਮ ਵਰਸਟ ਟੂ ਵਰਸਟ, ਵੱਧ ਤੋਂ ਬਦਤਰ ਵੱਲ, ਉਹ ਸੀ ਕਿ ਜਦੋਂ ਇਸ ਤੋਂ ਕੁਛ ਵਰੇ ਪਹਿਲਾਂ LK ਅਡਵਾਨੀ ਦੀ ਅਗਵਾਈ ਥੱਲੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਰੱਥ ਯਾਤਰਾ, ਜਿਸ ਨੇ ਪੂਰੀ ਫਿਰਕੂ ਨਫ਼ਰਤ ਹਿੰਦੂਤਵੀਆਂ ਨੇ ਫੈਲਾਈ, ਇੱਕ ਮਾਹੌਲ ਕ੍ਰੀਏਟ ਕੀਤਾ ਗਿਆ ਕਿ ਮੰਦਰ ਵਹੀਂ ਬਣਾਏਂਗੇ, ਕਿ ਅਯੁੱਧਿਆ ਮੰਦਰ, ਇੱਕ ਪੂਰਾ ਇੱਕ ਸਿਆਸੀ ਜਿਹੜੀ ਹੈ ਉਹ ਤਿਗੜਮ ਤਿਆਰ ਕੀਤਾ ਗਿਆ ਹਿੰਦੂਤਵੀ ਵਿਚਾਰਧਾਰਾ ਵਾਂਗ ਰੱਥ, ਔਰ ਉੱਥੇ ਅਸੀਂ ਮੰਦਰ ਬਣਾਉਣਾ ਹੈ। ਔਰ ਫਿਰ 6 ਦਸੰਬਰ 1992 ਨੂੰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਜੂਨ ਦੇ ਪਹਿਲੇ ਹਫ਼ਤੇ, ਜੂਨ 84 'ਚ ਟੈਂਕਾਂ ਤੋਪਾਂ ਨਾਲ ਹਮਲਾ ਅਕਾਲ ਤਖਤ ਤੇ, ਦਰਬਾਰ ਸਾਹਿਬ ਤੇ, 37 ਇਤਿਹਾਸਕ ਗੁਰਦੁਆਰਿਆਂ ਤੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕਰਨਾ, ਕਾਂਗਰਸ ਦੇ ਰਜੀਮ ਇੰਦਰਾ ਗਾਂਧੀ ਨੇ ਕੀਤਾ। ਨਵੰਬਰ 84 ਰਾਜੀਵ ਗਾਂਧੀ ਨੇ, ਉਦੋਂ ਤਾਂ ਹਿੰਦੂਤਵੀ ਪਾਵਰ 'ਚ ਨਹੀਂ ਨੇ। ਹੁਣ ਉਹਨਾਂ ਦੀ ਕਿਤਾਬ ਦੇ ਉਸ ਵਰਕੇ ਨੂੰ ਅੱਗੇ ਤੋਰਦਿਆਂ ਅਸੀਂ ਦੇਖਦੇ ਹਾਂ ਕਿ ਈਵਨ ਜਦੋਂ 6 ਦਸੰਬਰ 1992 ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ BJP ਦੇ ਹਿੰਦੂਤਵੀ ਗੁੰਡੇ, LK ਅਡਵਾਨੀ, ਵਾਜਪਾਈ, ਉਹ ਜਿਹੜੀ ਹੈ ਉਹ ਸਾਧਵੀ ਪ੍ਰਗਿਆ ਕੀ ਸੀ ਉਹ ਉਮਾ ਭਾਰਤੀ, ਤੇ ਉਹਨਾਂ ਦੀ ਅਗਵਾਈ ਥੱਲੇ 5 ਸਦੀਆਂ ਪੁਰਾਣੀ ਬਾਬਰੀ ਮਸਜਿਦ ਨੂੰ ਤੋੜ ਰਹੇ ਨੇ, ਢਾਹ ਰਹੇ। ਉਦੋਂ ਵੀ ਕਾਂਗਰਸ ਦੀ ਹਕੂਮਤ ਹੈ, ਨਰਸਿਮਹਾ ਰਾਓ। ਉਹ ਨਵੰਬਰ 84 ਚ ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ, ਨਰਸਿਮਹਾ ਰਾਓ ਹੋਮ ਮਿਨਿਸਟਰ ਸੀ, ਉਹਨੂੰ ਜਨਰਲ ਅਰੋੜਾ ਕਾਲ ਕਰ ਰਿਹਾ ਹੈ, ਖੁਸ਼ਵੰਤ ਸਿੰਘ ਕਰ ਰਿਹਾ ਹੈ, IK ਗੁਜਰਾਲ ਕਰ ਰਿਹਾ, ਤੇ ਉਹਨਾਂ ਦੇ ਦਫ਼ਤਰੋਂ ਆ ਰਿਹਾ ਕਿ ਸਾਹਿਬ ਸੋ ਰਹੇ ਹੈ। ਔਰ ਉਹੀ ਜਦੋਂ ਬਾਬਰੀ ਮਸਜਿਦ ਢਾਈ ਜਾ ਰਹੀ ਸੀ, ਸੁਪਰੀਮ ਕੋਰਟ ਦੀ ਐਸ਼ੋਰੈਂਸ ਦੇ ਬਾਵਜੂਦ, UP 'ਚ ਕਲਿਆਣ ਸਿੰਘ ਦੀ ਸਰਕਾਰ ਦੀ ਤੇ ਉਦੋਂ ਵੀ ਇਹੀ ਸੀ ਕਿ ਜੀ ਨਰਸਿਮਹਾ ਰਾਓ ਆਰਾਮ ਕਰ ਰਹੇ ਨੇ, ਸੌਂ ਰਹੇ ਨੇ। ਸੋ ਇਹੀ ਦੋਨਾਂ ਨੂੰ, ਜੇ ਜੂਨ 84 ਦੇ ਹਮਲੇ ਤੋਂ ਬਾਅਦ ਇੱਕ ਪਾਸੇ ਸਮੁੱਚੀ ਸਿੱਖ ਕੌਮ ਦੁੱਖ, ਦਰਦ ਔਰ ਪੀੜ ਨਾਲ ਭਰੀ ਹੋਈ ਸੀ, ਤੇ ਦਿੱਲੀ ਦੇ ਤਾਕਤ ਦੇ ਗਲਿਆਰਿਆਂ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਸਿੱਖ ਤਾਂ ਪੜ੍ਹਦੇ ਸੀ, ਰਾਜ ਕਰੇਗਾ ਖਾਲਸਾ, ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਇਹੀ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ, ਸੈਂਕੜਿਆਂ ਮੁਸਲਮਾਨਾਂ ਨੂੰ ਮਾਰਿਆ ਗਿਆ, ਮੌਤ ਦੇ ਘਾਟ ਉਤਾਰੇ ਗਿਆ, ਅਯੁੱਧਿਆ ਦੇ ਵਿੱਚ ਵੀ, ਮੁੰਬਈ ਦੇ ਵਿੱਚ ਵੀ, ਔਰ ਜਿਹਦੇ 'ਚ ਬਾਅਦ 'ਚ ਜਿਵੇਂ ਇੱਥੇ ਨਾਨਾਵਤੀ ਕਮਿਸ਼ਨ ਬਣਿਆ, ਉੱਥੇ ਲਿਬਰਮੈਨ ਕਮਿਸ਼ਨ ਬਣਿਆ। ਲੇਕਿਨ ਅਡਵਾਨੀ, ਵਾਜਪਾਈ ਸਮੇਤ ਸਾਰੇ ਸੁਪਰੀਮ ਕੋਰਟ ਤੋਂ ਔਰ ਸਭ ਬਰੀ ਹੋ ਗਏ। ਤੇ ਐਨ ਜਦੋਂ ਇਹ ਮਸਜਿਦ ਢਾਈ ਜਾ ਰਹੀ ਸੀ, ਦਿੱਲੀ ਦੇ ਵਿੱਚ ਅਗਲੇ ਪਾਰਲੀਮੈਂਟ ਸੈਸ਼ਨ ਵੇਲੇ ਅੰਦਰ ਇਹ ਨਾਰੇ ਗੂੰਜ ਰਹੇ ਸੀ, ये तो पहली झांकी है, मथुरा काशी बाकी है। कि अजे मथुरा और काशी बनारस, और ਅੱਜ ਤੁਸੀਂ ਦੇਖੋਗੇ ਕਿ ਜਦੋਂ ਇਹ
31ਵੀਂ ਦੁਖਦ ਯਾਦ ਹੈ ਬਾਬਰੀ ਮਸਜਿਦ ਕਰ ਲਈ ਇੱਕ ਸਟਰਕਚਰ ਦਾ ਢਾਉਣਾ ਨਹੀਂ ਸੀ, ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਵੀ। ਔਰ ਜਿਹੜਾ ਅੱਜ ਫੇਜ਼ ਜਿਸ ਤੋਂ ਫਿਰ 2002 ਦੇ ਵਿੱਚ ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦਾ ਮਰਡਰ ਮੋਦੀ ਅਮਿਤ ਸ਼ਾਹ ਨੇ ਕੀਤਾ, ਇਹ ਸਾਰੀ ਫਿਰ ਫੋਲੋਇੰਗ ਪੋਲਿਟਿਕਸ ਸੀ ਕਿ ਅੱਜ 20% ਦੇ ਕਰੀਬ ਜਿਹੜੀ ਆਬਾਦੀ ਹੈ ਜਿਸ ਮੁਲਕ ਦੀ, ਜਿਹਦੇ ਵਿੱਚ ਮਾਈਨੋਰਟੀਜ਼ ਆ ਜਾਂਦੀਆਂ ਨੇ, ਹਿੰਦੂ ਤਵੀ ਇਹ ਕਹਿੰਦੇ ਨੇ ਸਾਨੂੰ ਕਿਸੇ ਮੁਸਲਮਾਨ ਦੇ ਵੋਟ ਦੀ ਲੋੜ ਨਹੀਂ ਹੈ, ਅਸੀਂ ਆਪਣੇ ਹਿੰਦੂਆਂ ਦੇ ਬਲਬੂਤੇ, ਔਰ ਇਹੀ ਕਾਰਨ ਹੈ ਨਾ ਕਿਸੇ ਮੁਸਲਮਾਨ ਨੂੰ ਟਿਕਟ ਦੇਣ। ਔਰ ਜਿੱਥੇ ਇਹਨਾਂ ਦੀ ਹਕੂਮਤ ਬਣਦੀ ਹੈ, ਜੇ ਰਾਜਸਥਾਨ 'ਚ ਅਸ਼ੋਕ ਗਹਿਲੋਤ ਤੋਂ ਚਾਰਜ ਲਿਆ ਨਹੀਂ ਹੈ ਨਵੇਂ 'ਚ, ਉੱਥੇ ਬੀਜੇਪੀ ਦਾ MLA ਜੈਪੁਰ ਦੇ ਵਿੱਚ ਪਹੁੰਚ ਗਿਆ ਕਿ ਸਭ ਇਹ ਜਿਹੜੀਆਂ ਨਾਨ ਵੈਜ ਦੀਆਂ ਦੁਕਾਨਾਂ ਚੁੱਕੋ, ਔਰ ਉਹਨਾਂ ਨੂੰ ਨੋਟਿਸ ਦੇ ਰਿਹਾ ਵੀ ਅਸੀਂ ਬੰਦ ਕਰਵਾ ਦੇਵਾਂਗੇ। ਔਰ ਉਹੀ ਬੁਲਡੋਜ਼ਰ ਮੱਧ ਪ੍ਰਦੇਸ਼ ਦੇ ਵਿੱਚ ਵੀ ਮੁਸਲਮਾਨਾਂ ਦੇ ਘਰਾਂ ਔਰ ਕਾਰੋਬਾਰਾਂ ਤੇ ਚੱਲੇ। ਯੂਪੀ ਦੇ ਵਿੱਚ ਤਾਂ ਉਹ ਆਦਿੱਤਿਆਨਾਥ ਯੋਗੀ ਆਪਣੇ ਆਪ ਨੂੰ ਕਹਿੰਦਾ ਹੀ ਮਿਸਟਰ ਬੁਲਡੋਜ਼ਰ ਹੈ। ਨੂੰ ਹਰਿਆਣੇ ਦੇ ਵਿੱਚ ਕੀ ਚੱਲ ਰਿਹਾ। ਔਰ ਇਹਨਾਂ ਜੇ 92 ਤੋਂ ਹੁਣ ਤੱਕ 31 ਸਾਲਾਂ 'ਚ ਦੇਖੀਏ ਤੇ ਇਹ ਅੱਜ ਉਸ ਲੈਵਲ ਦੇ ਉੱਤੇ ਮੁਸਲਮਾਨ ਆ ਕੇ ਖੜੇ ਨੇ ਜਿਨ੍ਹਾਂ ਬਾਰੇ ਡਾਕਟਰ ਗ੍ਰੈਮ, ਜਿਨ੍ਹਾਂ ਨੇ 10 ਸਟੇਜਸ ਜੈਨੋਸਾਈਡ ਦੀਆਂ ਜਿਨ੍ਹਾਂ ਨੂੰ UN ਨੇ ਰੈਕਗਨਾਈਜ਼ ਕੀਤਾ ਹੋਇਆ, ਉਹਨਾਂ ਦਾ ਕਹਿਣਾ ਕਿ ਕਿਸੇ ਵੇਲੇ ਵੀ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਇੱਕ ਵੱਡਾ ਹੜ੍ਹ ਆ ਸਕਦਾ ਕਿ ਉਸ ਦੇ ਕਗਾਰ ਤੇ ਖੜੇ ਨੇ ਦਰਵਾਜ਼ੇ ਤੇ। ਉਹ ਸਾਰੇ ਜਿੰਨੇ ਕੋਈ ਗਊ ਜਿਹਾਦ, ਕੋਈ ਲਵ ਜਿਹਾਦ, ਕੋਈ ਘਰ ਵਾਪਸੀ, ਕੋਈ ਦੂਜਾ। ਔਰ ਈਵਨ ਜੇ ਕੋਵਿਡ ਆਇਆ ਤੇ ਉਸ ਨੂੰ ਵੀ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਕੋਵਿਡ ਰਾਹੀਂ ਜਿਹਾਦ ਕਰ ਰਹੇ ਨੇ, ਇਹ ਇਹਨਾਂ ਦਾ ਹੀ ਇਹ ਲਿਆਂਦਾ ਹੋਇਆ। ਸੋ ਇਹਨਾਂ ਹਾਲਾਤਾਂ ਦੇ ਚੱਲਦਿਆਂ ਮੈਂ ਇਹ ਸਮਝਦਾ ਕਿ ਵੀ ਬੇਸ਼ੱਕ ਪਤਾ ਨਹੀਂ ਕਿੰਨਿਆਂ ਕੁ ਨੂੰ ਇਹ ਯਾਦ ਹੈ, ਲੇਕਿਨ ਇਹ ਇੱਕ ਅਹਿਮੀਅਤ ਵਾਲਾ ਦਿਨ ਹੈ ਸਾਡੇ ਲਈ ਇਸ ਲਿਹਾਜ਼ ਨਾਲ ਕਿ 6 ਦਸੰਬਰ ਉਹ ਦਿਨ ਹੈ ਜਿਹੜਾ ਅਸੀਂ ਓਪਰਚੁਨਿਟੀ ਮਿਸ ਕੀਤੀ, ਜਿਹਦੇ ਥੱਲੇ ਜੇ ਕੁਛ ਸਾਡਾ ਬਣਨ ਵੱਲ ਜਾ ਰਿਹਾ ਸੀ। ਓਪਰਚੁਨਿਟੀਜ਼ ਦਾ ਹੋਰ ਵੀ 4-5 ਐਸੇ ਵਾਕਿਆ ਨੇ, ਪਰ ਮੁਸਲਮਾਨਾਂ ਦੇ ਲਈ 6 ਦਸੰਬਰ 1992 ਤੋਂ ਬਾਅਦ ਫਿਰ ਇਹੀ ਨਹੀਂ ਕਿ ਉਹਨੂੰ ਢਾਇਆ ਗਿਆ। ਫਿਰ ਤੁਸੀਂ ਦੇਖਦੇ ਹੋ ਕਿ ਉਹਨੂੰ ਕਿਵੇਂ ਇਲਾਹਾਬਾਦ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕੇਸ ਚੱਲਿਆ। ਔਰ ਅਲਟੀਮੇਟਲੀ ਸੁਪਰੀਮ ਕੋਰਟ ਨੇ ਕਿਹਾ ਭਾਵੇਂ ਕੋਈ ਐਵੀਡੈਂਸ ਨਹੀਂ ਹੈ ਕਿ ਇੱਥੇ ਮੰਦਿਰ ਐਗਜ਼ਿਸਟ ਕਰਦਾ ਸੀ, ਪਰ ਬਹੁ ਗਿਣਤੀ ਦੀ ਆਸਥਾ ਦਾ ਧਿਆਨ ਰੱਖਦੇ ਹਾਂ ਇਹ ਅਸੀਂ ਜਿਹੜਾ ਮੰਦਿਰ ਬਣਾਉਣ ਲਈ ਦੇ ਰਹੇ ਹਾਂ। ਔਰ ਜਨਵਰੀ ਦੇ ਮਹੀਨੇ ਇੱਕ ਵੱਡਾ ਇਹਨਾਂ ਨੇ ਉਹਦਾ ਉਦਘਾਟਨ ਦੇ ਨਾਂ ਥੱਲੇ ਮੋਦੀ ਨੂੰ ਫਿਰ ਵਿਸ਼ਨੂੰ ਦੇ ਅਵਤਾਰ ਦੇ ਵਿੱਚ ਲਿਆਣਾ। ਔਰ ਆਲਰੇਡੀ ਇਸ ਮਾਮਲੇ 'ਚ ਹੈ ਜੀ ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਅਮਿਤਾਭ ਬੱਚਨ among 7,000 invited for Ram temple consecration। ਔਰ ਇਹ 7,000 ਦੇ ਕਰੀਬ ਇਨਵਾਈਟੀ ਨੇ ਜਿਹਨਾਂ 'ਚ ਸਾਰੇ ਹੀ ਹਿੰਦੂ ਤੋਂ ਵੀ, ਤੁਸੀਂ ਕ੍ਰਿਕਟਰ ਦੇਖ ਲਓ, ਤੁਸੀਂ ਫਿਲਮੀ ਦੁਨੀਆ 'ਚ ਦੇਖ ਲਓ, ਲਿਖਾਰੀਆਂ 'ਚ ਦੇਖ ਲਓ, ਦੂਜਿਆਂ 'ਚ ਦੇਖ ਲਓ, ਲੇਕਿਨ ਜਿਨ੍ਹਾਂ ਦੀ ਉਹ ਮੁਕਾਮ ਸੀ ਉਹਨਾਂ ਨੂੰ ਈਵਨ ਸੁਪਰੀਮ ਕੋਰਟ ਨੇ ਸਾਰੇ ਕਾਨੂੰਨ ਛਿੱਕੇ ਤੇ ਟੰਗ ਕੇ ਔਰ ਉਹਨਾਂ ਨੇ ਕਿਹਾ ਜੀ ਆਸਥਾ का मामला है। यही रेड का जे उन्होंने कहा ਸੀ कि ये तो पहली झांकी है, मथुरा काशी बाकी है। ਇਸ ਵੇਲੇ ਐਗਜ਼ੈਕਟਲੀ ਬਨਾਰਸ ਦੀ ਮਸਜਿਦ ਦੇ ਕੇਸ ਨੂੰ ਵੀ ਉਹਨਾਂ ਨੇ ਅਦਾਲਤਾਂ ਦੇ ਵਿੱਚ ਲਿਜਾ ਕੇ ਉਸ ਕਿਸਮ ਦਾ ਮੰਦਿਰ ਬਣਾਉਣ ਵੱਲ ਤੋਰਿਆ ਹੋਇਆ। ਔਰ ਮਥੁਰਾ ਦੇ ਵਿੱਚ ਵੀ ਉਸ ਕਿਸਮ ਦਾ ਈਵਨ ਜਿਹੜਾ ਇੱਕ ਖਬਰ ਵੀ ਸੀ ਕਿ ਵੀ ਇਹ ਜਿਹੜਾ ਇੱਕ ਕਰਾਊਡ ਗਈ ਬਾਬਰੀ ਮਸਜਿਦ ਡਿਮੋਲੀਸ਼ਨ ਐਨੀਵਰਸਰੀ, right wing group members march towards Shahi Eidgah in Mathura detained। ਕਿ ਅੱਜ ਮਥੁਰਾ ਦੀ ਮਸਜਿਦ ਨੂੰ ਜਿਹੜਾ ਪਲੀਤ ਕਰਨ ਦੇ ਲਈ ਇਹ ਹਿੰਦੂ ਤਵੀਆਂ ਦੀ ਭੀੜ 6 ਦਸੰਬਰ ਨੂੰ ਹੀ ਕਿ ਭਾਈ ਹੁਣ ਅਸੀਂ ਮਥੁਰਾ ਔਰ ਕਾਸ਼ੀ ਵੀ ਲੈਣਾ। ਇਹ ਹੈ ਜੋ ਕੁਝ ਉੱਥੇ ਚੱਲ ਰਿਹਾ। ਤੇ ਜੇ ਇਹਦੇ ਬਾਵਜੂਦ ਸਾਡੇ ਇੱਕ ਵੱਡੇ ਹਿੱਸੇ ਨੂੰ ਅਜੇ ਵੀ ਸਾਨੂੰ ਸਮਝਾਉਣਾ ਪਿਆ ਕਿ ਭਾਈ ਬਿਨਾਂ ਖਾਲਿਸਤਾਨ ਕਾਇਮ ਕੀਤੇ ਅਸੀਂ ਇੱਕ ਬੱਸ ਤਾਂ ਮਿਸ ਕੀਤੀ, ਜਿਹੜੀ ਪਟੇਲ ਨੇ ਕਿਹਾ ਸੀ ਜਦੋਂ ਮਾਸਤਾਰਾ ਸਿੰਘ ਨੇ ਉਹਨੂੰ ਯਾਦ ਕਰਾਇਆ ਕਿ ਭਾਈ ਤੁਸੀਂ ਤਾਂ ਆਹ, ਉਹਨੇ ਕਿਹਾ ਜੀ ਸਿੱਖਸ ਹੈਵ ਮਿਸ ਦਾ ਬੱਸ। ਔਰ ਨਹਿਰੂ ਨੇ ਕਿਹਾ ਸਰਕਮਸਟੈਂसेस हैव नाउ चेंज्ड। तब बात और थी, अब बात और है। ਤੇ ਮੁਸਲਮਾਨ ਵੀ ਮੌਲਾਨਾ ਅਬੁਲ ਕਲਾਮ ਆਜ਼ਾਦ ਸਮੇਤ ਆਪਣੇ ਲੀਡਰਾਂ ਦੀ ਜਾਨ ਨੂੰ ਰੋ ਰਹੇ ਹੋਣਗੇ ਕਿ ਇਹਦੇ ਕੋਲੋਂ ਤਾਂ ਭਾਵੇਂ ਅਸੀਂ ਅੱਧੀ ਖਾ ਲੈਂਦੇ, ਚੱਪਾ ਸਾਨੂੰ ਖਾਣ ਨੂੰ ਮਿਲਦਾ, ਘੱਟੋ ਘੱਟ ਅਸੀਂ ਇੱਕ ਇੱਜ਼ਤ ਆਨਰ ਨਾਲ ਤਾਂ 20 ਕਰੋੜ ਇਹ ਕੋਈ ਛੋਟੀ ਗਿਣਤੀ ਨਹੀਂ ਹੈ। ਸਾਡੇ ਤੋਂ
10 ਗੁਣਾ ਜ਼ਿਆਦਾ। ਜੇ ਉਹਨਾਂ ਦਾ ਇਹ ਹਾਲ ਹੈ ਤੇ ਸਿੱਖ ਇਹ ਸਮਝਣਗੇ ਜੀ ਅਸੀਂ ਜਿਹੜਾ ਉਹ ਇੱਥੇ ਬੜੇ ਮਹਿਫੂਜ਼ ਹੋਵਾਂਗੇ ਔਰ ਇਹ ਫਲਾਣਾ ਤੇ ਢਿਮਕਾ, ਫਿਰ ਸਾਡੇ ਤੋਂ ਵੱਡਾ ਅਸੀਂ ਪਹਿਲਾਂ ਵੀ ਉਸ ਕਿਸਮ ਦੀਆਂ ਮੂਰਖਤਾਵਾਂ ਸਿਆਸੀ ਪਿੜ 'ਚ ਕੀਤੀਆਂ ਨੇ। ਅੱਜ ਵੀ ਸਾਡਾ ਇੱਕ ਤਬਕਾ ਜਿਹੜਾ ਹੈ ਉਹ ਉਸ ਪਾਸੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।